ਰਾਜਸਥਾਨ ਨੂੰ ਪਾਣੀ ਦੇਣ ਦਾ ਨਵਾਂ ਖੁਲਾਸਾ। ਜੀ ਬਿਲਕੁਲ, ਇਹ ਤਾਂ ਜਿੱਦਾਂ ਸ਼ਾਂਤ ਪਾਣੀ 'ਚ ਢੀਮ ਵੱਜਣ ਵਾਲੀ ਗੱਲ ਆ, ਕਿਉਂਕਿ ਇੱਕ ਬਿਆਨ ਜਿਹੜਾ ਹੈ ਉਹ ਰਾਜੇਵਾਲ ਸਾਹਿਬ ਨੇ ਜਾਰੀ ਕੀਤਾ ਹੈ, ਜਿੱਥੋਂ ਇਹ ਚਰਚਾ ਜਿਹੜੀ ਆ ਉਹ ਇੱਕ ਵਾਰੀ ਫੇਰ ਚਿੰਤਾ ਬਣ ਕੇ ਉਭਰੀ ਹੈ। ਜੀ, ਕਿਉਂਕਿ ਇਹਨਾਂ ਨੇ ਜਿਹੜਾ ਖੁਲਾਸਾ ਕੀਤਾ, ਵੈਸੇ ਦੇਖੋ ਇਹਨਾਂ ਦੀ ਜਿਹੜੀ ਕਾਰਕਰਦਗੀ ਹੈ ਰਾਜੇਵਾਲ ਸਾਹਿਬ ਦੀ, ਜਾਂ ਕਿਸੇ ਵੀ ਨੇਤਾ ਦੀ, ਉਹਨੂੰ ਮਾਪਣ ਦਾ ਆਪੋ ਆਪਣਾ ਪੈਮਾਨਾ ਹੈ। ਹਰ ਇੱਕ ਬੰਦਾ ਆਜ਼ਾਦ ਹੈ ਕਿ ਕਿਸ ਤਰ੍ਹਾਂ ਕਿਸੇ ਦੀ ਲੀਡਰਸ਼ਿਪ ਨੂੰ ਦੇਖਦਾ ਹੈ। ਪਰ ਇੱਕ ਚੀਜ਼ ਮੈਂ ਕਹਾਂਗਾ, ਜਿੰਨੇ ਵੀ ਕਿਸਾਨ ਆਗੂ ਆਪਾਂ ਦੇਖੇ ਆ, ਸਾਰਿਆਂ ਨੇ ਆਪਾਂ ਦੇਖੇ ਆ ਕਿ ਰਾਜੇਵਾਲ ਸਾਹਿਬ ਜਿਹੜੇ ਆ ਉਹ ਇਹਨਾਂ ਚੋਂ ਥੋੜੇ ਜਿਹੇ ਵੱਖ ਇਸ ਗੱਲੋਂ ਨੇ, ਕਿਉਂਕਿ ਇਹਨਾਂ ਨੂੰ ਅਗਾਊ ਜਾਣਕਾਰੀ ਹੁੰਦੀ ਆ ਪੜ੍ਹਿਆ ਲਿਖਿਆ ਹੋਣ ਕਰਕੇ। ਤੇ ਬਾਕੀ ਕਿਉਂਕਿ ਬਹੁਤ ਪੁਰਾਣੇ ਲੀਡਰ ਨੇ, ਇਹਨਾਂ ਨੂੰ ਦਫ਼ਤਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਾਣਦੇ ਆ ਤੇ ਜਾਣਕਾਰੀਆਂ ਮਿਲ ਜਾਂਦੀਆਂ ਨੇ ਅਗੇਤੀਆਂ। ਜੀ, ਮਤਲਬ ਜਦੋਂ ਤੁਸੀਂ ਦੇਖੋ ਕਿ ਜਿਹੜੇ ਉਹ ਆਰਡੀਨੈਂਸ ਲਿਆਂਦੇ ਸਨ, ਜਿਹੜੇ ਬਾਅਦ ਦੇ ਵਿੱਚ ਖੇਤੀ ਬਿੱਲ ਬਣੇ ਤੇ ਬਾਅਦ ਚ ਕਿਸਾਨੀ ਅੰਦੋਲਨ, ਇਹਨਾਂ ਨੇ ਤੇ ਉਸ ਤੋਂ ਬਾਅਦ ਆਪਣੀ ਟੀਮ ਜਿਹੜੀ ਸੀ, ਅਸੀਂ ਪਹਿਲਾਂ ਮਤਲਬ ਕਿ ਕਿਹਾ ਸੀ ਉਸ ਵੇਲੇ ਕਿ ਇਹ ਚੀਜ਼ ਹੋਏਗੀ, ਤਾਂ ਹੋਇਆ ਵੀ, ਕਿਉਂਕਿ ਉਹ ਮਤਲਬ ਕਿ ਕਨਸੋਹਾਂ ਮਿਲ ਰਹੀਆਂ ਸਨ। ਤਾਂ ਉਸੇ ਤਰ੍ਹਾਂ ਐਤਕੀ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹ ਖਾਸੀ ਮਤਲਬ ਵਿਚਾਰਨਯੋਗ ਆ। ਇਹ ਕਹਿੰਦੇ ਆ ਕਿ ਕੁਝ ਮੈਂਬਰ ਪਾਰਲੀਮੈਂਟ ਰਾਜਸਥਾਨ ਦੇ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ 1250 ਕਿਊਸਿਕ ਪਾਣੀ ਜਿਹੜਾ ਆ ਉਹ ਹੋਰ ਫਾਲਤੂ ਦੇਣ ਵਾਸਤੇ ਦਬਾਅ ਪਾ ਰਹੇ ਆ। ਤੇ ਪਤਾ ਲੱਗਾ ਆ ਕਿ ਅਗਲੇ 1-2 ਦਿਨਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਰਦਾਰ ਮਾਨ ਆ, ਇਸ ਸੰਬੰਧੀ ਰਾਜਸਥਾਨ ਦੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ। ਇਹ ਇਹਨਾਂ ਨੇ ਮਤਲਬ ਕਿ ਇੱਕ ਖੁਲਾਸਾ ਕੀਤਾ ਤੇ ਨਾਲ ਕਿਹਾ ਕਿ ਦੇਖੋ, ਸਾਡੇ ਕੋਲ ਇੱਕ ਪਾਣੀ ਦਾ ਤੁਪਕਾ ਵੀ ਫਾਲਤੂ ਨਹੀਂ ਹੈਗਾ, ਅਸੀਂ ਦੱਸੋ ਕਿੱਥੋਂ ਦਈਏ। ਵੈਸੇ ਤੇ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਬਹੁਤ ਲੰਮੇ ਸਮੇਂ ਤੋਂ ਐਲਾਨ ਕੀਤਾ ਹੋਇਆ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਵਾਂਗੇ, ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਮੁਲਤਵੀ ਹੁੰਦਾ ਆ। ਪਰ ਜਿੱਥੋਂ ਤੱਕ ਇਹ ਹੁਣ ਖੁਲਾਸਾ ਹੈ, ਜ਼ਿੰਮੇਵਾਰ ਵਿਅਕਤੀ ਨੇ, ਏਦਾਂ ਤਾਂ ਬਿਨਾਂ ਜਾਣਕਾਰੀ ਤੋਂ ਕਿਸ ਤਰ੍ਹਾਂ ਗੱਲ ਕਰ ਸਕਦੇ ਆ। ਤੇ ਜੇ ਏਦਾਂ ਮੁੱਖ ਮੰਤਰੀ ਕੋਈ ਵਿਚਾਰ ਕਰ ਰਹੇ ਆ ਤੇ ਵਿਚਾਰ ਹੀ ਗਲਤ ਹੈ। ਦੇਖੋ, ਇਹ ਵਿਚਾਰ ਹੀ ਗਲਤ ਆ, ਕਿਉਂਕਿ ਗੱਲ ਇਹ ਆ ਕਿ ਹੁਣ ਪਾਣੀ ਘਟ ਜਾ ਰਿਹਾ, ਵੱਧ ਜਾ ਰਿਹਾ। ਉਹਨਾਂ ਨੇ ਕੰਕਰੀਟ ਸਾਡੀਆਂ ਨਹਿਰਾਂ 'ਚ ਪਾ ਦਿੱਤੇ ਨੇ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਤੇ ਇੱਥੇ ਇਹ ਨੁਕਤਾ ਚੁੱਕਣਾ ਚਾਹੀਦਾ ਹੈ ਕਿ ਪਾਣੀ ਜਿਹੜਾ ਜਾ ਰਿਹਾ, ਜਿੰਨਾ ਵੀ ਜਾ ਰਿਹਾ, ਕਿ ਉਹ ਜਾਇਜ਼ ਢੰਗ ਨਾਲ ਜਾ ਰਿਹਾ। ਹਾਲਾਂਕਿ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਆਪਣੇ ਪੰਜਾਬੀ ਭਰਾ ਹੀ ਆ, ਉਹ ਵੀ ਖੇਤੀ ਕਰਦੇ ਆ। ਅਸੀਂ ਉਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ। ਬਈ ਗੱਲ ਇਹ ਆ ਕਿ ਕੀ ਉਹ ਜਾਇਜ਼ ਹੈ ਜਾਂ ਨਹੀਂ, ਪੰਜਾਬ ਦੇ ਲਿਹਾਜ਼ ਨਾਲ ਜੇ ਗੱਲ ਕਰੀਏ ਤਾਂ ਨੁਕਤਾ ਤੇ ਇਹ ਬਣਦਾ, ਕਿਉਂਕਿ ਇਤਿਹਾਸ ਦੇ ਵਿੱਚ ਜੇ ਤੁਸੀਂ ਜਾਓਗੇ ਤਾਂ ਜਦੋਂ ਪਾਣੀਆਂ ਦੀ ਵੰਡ, ਕਿਉਂਕਿ ਮੁਲਕ ਦੀ ਵੰਡ ਹੋ ਗਈ, ਭੂਗੋਲਿਕ ਤੌਰ ਤੇ ਸਭ ਤੋਂ ਔਖੀ ਵੰਡ ਜਿਹੜੀ ਹੁੰਦੀ ਹੈ ਨਦੀਆਂ ਦੀ ਵੰਡ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਤਾਂ ਉਹਦੇ ਲਈ ਫਿਰ ਸਿੰਧੂ ਜਲ ਨਦੀ ਜਿਹੜਾ ਸਮਝੌਤਾ ਹੈ ਉਹ ਆਉਂਦਾ, ਤਾਂ ਇੰਡਸ ਵਾਟਰ ਟਰੀਟੀ ਜਿਹਨੂੰ ਆਪਾਂ ਕਹਿੰਦੇ ਆ। ਤਾਂ ਉਹਦੇ ਵਿੱਚ ਕੀ ਸੀਗਾ ਕਿ ਜਿਸ ਤਰ੍ਹਾਂ ਪੰਜਾਬ ਦਾ ਪੱਖ ਅਣਗੌਲਿਆ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਿਸਾਲੀ ਕੇਸ ਹੈ ਪੂਰੀ ਦੁਨੀਆ 'ਚ, ਮੈਂ ਤੇ ਕਹੂੰਗਾ। ਕਿਉਂਕਿ ਸੰਸਾਰ ਬੈਂਕ ਦੀ ਟੀਮ ਕੋਲ ਭਾਰਤ ਦਾ ਪੱਖ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਕੀਤਾ ਗਿਆ ਸੀਗਾ ਕਿ ਜਿੱਦਾਂ ਮਤਲਬ ਕਿ ਰਾਜਸਥਾਨ ਵਾਲਾ ਏਰੀਆ ਜਿਹੜਾ ਉਹ ਵਿੱਚ ਪਾਇਆ ਗਿਆ, ਤੇ ਇਹ ਸਾਰਾ ਕੁਛ ਜਿਹੜੇ ਤੋਂ ਮੁੱਢ ਵੱਜ ਗਿਆ। ਤੇ ਉਹ ਜਿਹੜਾ ਗੈਰ ਰਾਈਪੇਰੀਅਨ ਰਾਜ ਹੈ ਰਾਜਸਥਾਨ, ਉਹ ਪਾਣੀ ਦਾ ਲੋੜਵੰਦ ਬਣ ਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਿੱਸੇਦਾਰ ਬਣਾ ਦਿੱਤਾ ਗਿਆ। ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ 60 ਚ ਹੋਇਆ ਸਮਝੌਤਾ। ਪਰ ਜੇ ਤੁਸੀਂ ਦੇਖੋਗੇ 29 ਜਨਵਰੀ 1955 ਦੀ ਅੰਤਰਰਾਜੀ ਕਾਨਫਰੰਸ ਦੇ ਫੈਸਲੇ, ਜਿਸ ਵਿੱਚ ਰਾਵੀ ਤੇ ਬਿਆਸ ਦੇ ਕੁੱਲ 158.50 ਲੱਖ ਏਕੜ ਫੀਟ, ਜਿਹਨੂੰ MAF ਕਹਿੰਦੇ ਆਪਾਂ, ਇੱਥੇ ਏਕੜ ਫੁੱਟ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਕਾਈ ਤੋਂ ਭਾਵ ਇਹ ਹੁੰਦਾ ਕਿ ਏਕੜ ਰਕਬੇ ਵਿੱਚ ਫੁੱਟ ਡੂੰਘਾਈ ਪਾਣੀ ਜਿਹੜਾ ਉਹ ਖੜਾ ਹੋਵੇ, ਤੇ ਉਹਨੂੰ ਆਪਾਂ MAF ਕਹਿੰਦੇ ਆ। ਦੀ ਵੰਡ ਜਿਹੜੀ ਹੋਈ ਸੀ, ਪੰਜਾਬ 59 ਲੱਖ ਏਕੜ ਫੀਟ ਤੇ ਕਸ਼ਮੀਰ 6.5 ਲੱਖ ਏਕੜ ਫੀਟ, ਰਾਜਸਥਾਨ 80 ਲੱਖ ਏਕੜ ਫੀਟ ਤੇ ਪੈਪਸੂ 13 ਲੱਖ ਏਕੜ ਫੀਟ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਟੋਟਲ 158 ਸੀ, 158 ਚੋਂ ਸਿੱਧਾ ਰਾਜਸਥਾਨ ਨੂੰ ਕਿੰਨਾ ਚਲਾ ਗਿਆ, 80 ਲੱਖ ਏਕੜ ਫੀਟ। ਤਾਂ ਇਹ ਆਪਣੇ ਆਪ ਦੇ ਵਿੱਚ ਇਹਨੂੰ ਮਤਲਬ ਕਿ ਇਸ ਤਰ੍ਹਾਂ ਲਈਏ ਤਾਂ ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੁੰਦਾ। ਵੈਸੇ ਜਿਹਨੂੰ MAF ਚ ਗਿਣੋਗੇ ਤਾਂ
ਉਹ ਆ ਜਾਏਗਾ ਮਿਲੀਅਨ ਏਕੜ ਫੀਟ, ਹਾਂਜੀ ਤਾਂ ਫਿਰ 80 ਲੱਖ ਏਕੜ ਫੀਟ ਆ ਜਾਏਗਾ। ਆਪਾਂ ਉਹਨੂੰ 8 MF ਵੀ ਕਹਿ ਸਕਦੇ ਹਾਂ। ਤਾਂ ਇੱਕ ਤਰ੍ਹਾਂ ਨਾਲ ਉਹ 50% ਸਾਡਾ ਪਾਣੀ ਉਸ ਵੇਲੇ ਵੰਡਵਾ ਚਲੇ ਗਿਆ। ਤਾਂ ਹੁਣ ਪਤਾ ਨਹੀਂ ਕਿਹੜੇ ਵਾਹ ਚ ਉਹ ਹੋਰ ਮੰਗ ਰਹੇ ਆ, ਜਾਂ ਉਹ ਕਹਿ ਰਹੇ ਆ ਕਿ ਸਾਡਾ ਉਹ 8 MF ਜਿਹੜਾ ਤੁਸੀਂ ਦਿੱਤਾ ਸੀਗਾ, ਵੈਸੇ ਮੈਂ ਥੋੜਾ ਜਿਹਾ ਵਿੱਚ ਕੱਢ ਕਰ ਗਿਆ, MF ਏਕੜ ਫੀਟ ਉਹ ਹੋ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ, ਤੇ MAF ਯਾਨੀ ਮਿਲੀਅਨ ਏਕੜ ਫੀਟ ਹੋ ਗਿਆ। ਤਾਂ ਖੈਰ ਇਹ ਹਾਂਜੀ, ਇਹ ਹੁਣ ਜਿਹੜਾ ਇਹ ਸਾਰਾ ਰੇੜਕਾ ਹੈ, ਪਤਾ ਨਹੀਂ ਕਿੱਥੋਂ ਸ਼ੁਰੂ ਹੋਇਆ, ਪਰ ਗੱਲ ਤੇ ਇਹ ਆ ਕਿ ਉਹ ਜੇ ਹੁਣ ਇਹ ਗੱਲ ਕਹਿੰਦੀ ਹੈ ਕਿ 8 MAF ਸਾਡਾ ਪੂਰਾ ਕਰੋ, ਤੇ ਫਿਰ ਸਾਨੂੰ ਆਪਣਾ ਤਰਕ ਦੇਣ ਦੀ ਜ਼ਰੂਰਤ ਹੈ ਕਿ ਪਾਣੀ ਤੁਸੀਂ ਚਲੋ ਇੰਨੇ ਚਿਰ ਤੋਂ ਵਰਤ ਰਹੇ ਹੋ, ਹੁਣ ਜਿੰਨਾ ਜਾ ਰਿਹਾ, ਜਿਹੜੀ ਪਿੱਛੋਂ ਸਾਡੇ ਕੋਲ ਪਾਣੀ ਦੀ ਧਾਰਾ ਆਉਂਦੀ ਹੈ, ਪਾਣੀ ਦਾ ਪ੍ਰਵਾਹ ਹੈ ਜਿਹੜਾ, ਜੇ ਉਹ ਹੁਣ ਸਾਡੇ ਵਰਤੋਂ ਯੋਗ ਵੀ ਪੂਰਾ ਨਹੀਂ ਹੁੰਦਾ ਪਿਆ, ਤੇ ਅਸੀਂ ਕਿੱਥੋਂ ਗਾਂ ਪੂਰਾ ਕਰਕੇ ਦਈਏ ਵੀ? ਉਧਰੋਂ ਹਰਿਆਣੇ ਵਾਲੇ ਕਹਿੰਦੇ ਤੁਸੀਂ ਦਿਓ, ਉਹ ਗਾਂ ਉਧਰੋਂ ਪਿੱਛੋਂ ਕਹਿੰਦੇ ਕਿ ਪਿੰਜੌਰ ਵੱਲੋਂ ਅਸੀਂ ਕੱਢ ਲਾਂਗੇ ਸਤਲੁਜ ਦਾ ਪਾਣੀ। ਮਤਲਬ ਕਿ ਸਾਨੂੰ ਕਿਤੇ ਜਿਉਣ ਜੋਗਾ ਛੱਡਣਾ ਵੀ ਇਹਨਾਂ ਕਿ ਨਹੀਂ। ਸੋ ਗੱਲ ਵੱਡੀ ਇਹੋ ਆ ਕਿ ਜੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਰਾਜੇਵਾਲ ਸਾਹਿਬ ਕੋਲ ਆਈ ਹੈ ਤਾਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ, ਪਰ ਜੇਕਰ ਨਹੀਂ ਤਾਂ ਸਰਕਾਰ ਨੂੰ ਇਹਦਾ ਖੰਡਨ ਮੰਡਨ ਕਰਨਾ ਚਾਹੀਦਾ ਕਿ ਐਸੀ ਕੋਈ ਗੱਲ ਨਹੀਂ ਹੈ। ਪਰ ਜੇਕਰ ਇਸ ਤਰ੍ਹਾਂ ਦੀ ਕੋਈ ਉਹ ਡਿਮਾਂਡ ਕਰ ਰਿਹਾ ਤਾਂ ਸਾਨੂੰ ਆਪਣਾ ਨੁਕਤਾ ਸਟਰੋਂਗਲੀ ਉੱਥੇ ਉਭਾਰਨਾ ਚਾਹੀਦਾ ਕਿ ਬਈ ਆਹ ਕਹਾਣੀ ਉਦੋਂ ਵਾਪਰੀ ਸੀਗੀ, ਸਾਡੇ ਨਾਲ ਤੇ ਪਹਿਲਾਂ ਉਸ ਕਹਾਣੀ ਦਾ ਨਿਬੇੜਾ ਕਰੋ, ਫਿਰ ਗਾਂ ਦੀ ਗੱਲ ਕਰ ਲੈਂਦੇ ਆ।